ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਜੁਲਾਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਸ 'ਤੇ ਅਸੀਂ ਚਾਨਣ ਪਾਉਣਾ ਹੈ ਜਾਂ ਤੁਹਾਡੇ ਨਾਲ ਸਾਂਝੀ ਕਰਨੀ, ਉਹ ਖਬਰ ਹੈ ਅਤੀਕ ਰਿਆਜ਼ ਸਾਹਿਬ ਦੇ ਬਾਰੇ। ਖਬਰ ਇਹ ਹੈ ਕਿ ਇੱਕ ਇਨਵੈਸਟੀਗੇਸ਼ਨ ਦੇ ਆਫਿਸਰ ਜਿਨ੍ਹਾਂ ਦੇ ਜ਼ਿੰਮੇ ਇਨਵੈਸਟੀਗੇਸ਼ਨ ਸੀ 9 ਮਈ ਦੇ ਇੱਕ ਮੁਕੱਦਮੇ ਦੇ, ਉਹ ਉਮਰੇ ਲਈ ਚਲੇ ਗਏ ਨੇ ਔਰ ਅੱਜ ਅਹਿਰਾਮ ਦੀ ਹਾਲਤ 'ਚ ਉਹਨਾਂ ਨੇ ਗਵਾਹੀ ਦਿੱਤੀ। ਬੁਰਹਾਨ ਮੁਅੱਜ਼ਮ ਸਾਹਿਬ ਬੜੇ ਤਗੜੇ ਵਕੀਲ ਨੇ, ਮੇਰੇ ਵੀ ਵਕੀਲ ਰਹੇ ਨੇ ਤੇ ਬੜੇ ਤਗੜੇ ਵਕੀਲ ਨੇ ਤੇ ਦਬੰਗ ਆਦਮੀ ਨੇ ਔਰ ਬੜੀਆਂ ਮੈਂ ਆਨਾ ਵੀ ਵੱਖਰੀ ਕਿਸਮ ਦੀਆਂ ਜਿਹੜੀਆਂ ਕਾਨੂੰਨੀ ਮੂੰਹ ਸ਼ਗਾਫੀਆਂ ਜਾਂ ਕਾਨੂੰਨੀ ਦਾਓ ਪੇਚ ਉਹਨਾਂ ਨੂੰ ਆਖੋ ਜਾਂ ਇੰਟੈਲੀਜੈਂਟ ਮੂਵਸ ਆਖੋ, ਜੋ ਵੀ ਆਖਣਾ ਉਹ ਕੱਢ ਕੇ ਲਿਆਉਂਦੇ ਨੇ ਅਤੇ ਮੁਕੱਦਮੇ ਦੇ ਵਿੱਚ ਇੱਕ ਵਾਰੀ ਰੰਗ ਭਰ ਦਿੰਦੇ ਨੇ। ਮਤਲਬ ਕਿ ਮੁਕੱਦਮਾ ਅਤੇ ਅਦਾਲਤ ਦੇ ਵਿੱਚ ਫਿਲਮਾਂ 'ਚ ਵੀ ਤੁਸੀਂ ਚੱਲਦਾ ਵੇਖਿਆ ਹੈ, ਲੇਕਿਨ ਅਗਰ ਤੁਸੀਂ ਬੁਰਹਾਨ ਮੁਅੱਜ਼ਮ ਸਾਹਿਬ ਦੀ ਜਿਹੜੀ ਡਿਸਕਸ਼ਨ ਹੁੰਦੀ ਹੈ ਅਦਾਲਤ ਦੇ ਵਿੱਚ ਉਹਨੂੰ ਕਦੇ ਵੇਖੋ ਅਤੇ ਬੁਰਹਾਨ ਮੁਅੱਜ਼ਮ ਸਾਹਿਬ ਜਿਹੜੇ ਨੇ ਉਹ ਇੱਕ ਵਾਰੀ ਜਿਹੜਾ ਇੱਕ ਆਮ ਜਿਹਾ ਮੁਕੱਦਮਾ ਹੁੰਦਾ ਉਹਨੂੰ ਇਸ ਤਰੀਕੇ ਨਾਲ ਅਦਾਲਤ ਦੇ ਵਿੱਚ ਉਹਦੀ ਮੰਜ਼ਰਕਸ਼ੀ ਕਰਦੇ ਨੇ ਕਿ ਉਹ ਇੱਕ ਬੜਾ ਹੀ ਦਿਲਚਸਪ ਮੁਕਾਲਮਾ ਬਣ ਜਾਂਦਾ, ਬਲਕਿ ਇੰਝ ਲੱਗਦਾ ਹੈ ਕਿ ਅਸਲ ਜ਼ਿੰਦਗੀ ਦੀ ਗੱਲ ਨਹੀਂ ਹੈ, ਕੋਈ ਫਿਲਮੀ ਗੱਲ ਹੋ ਰਹੀ ਹੈ। ਮਤਲਬ ਇੰਨਾ ਇੰਟਰਸਟਿੰਗ ਉਹਨੂੰ ਬਣਾ ਦਿੰਦੇ ਨੇ। ਬੁਰਹਾਨ ਮੁਅੱਜ਼ਮ ਸਾਹਿਬ ਨੂੰ ਲਾਹੌਰ ਦੇ ਵਿੱਚ ਪਾਕਿਸਤਾਨ 'ਚ ਬਹੁਤ ਸਾਰੇ ਲੋਕ ਜਾਣਦੇ ਨੇ। ਉਹ ਜ਼ਰਾ ਸੁਪਰੀਮ ਕੋਰਟ ਔਰ ਹਾਈ ਕੋਰਟ ਵਾਲੇ ਪਾਸੇ ਜਾਣਬੁੱਝ ਕੇ ਤਵੱਜੋ ਘੱਟ ਰੱਖਦੇ ਨੇ। ਉਹਨਾਂ ਨੂੰ ਬਹੁਤਾ ਸਵਾਦ ਆਉਂਦਾ ਥੱਲੇ ਖੇਡਣ ਦਾ ਅਤੇ ਸੈਸ਼ਨ ਕੋਰਟ ਦੇ ਵਿੱਚ। ਮੈਂ ਤੇ ਬਾਹਰ ਉਹਨਾਂ ਨੂੰ ਬੜੀ ਵਾਰੀ ਮਸ਼ਵਰਾ ਦਿੱਤਾ ਸੀ ਵੀ ਉੱਤੇ ਖੇਡਿਆ ਕਰੋ, ਲੇਕਿਨ ਤੁਹਾਨੂੰ ਪਤਾ ਹੈ ਵੀ ਕਈ ਬੰਦੇ ਰੰਗ ਖੇਡਣ ਜਿਸ ਵੇਲੇ ਤਾਸ਼ ਦੇ ਵਿੱਚ ਅਤੇ ਉਹ ਸੀਪ ਜਿਹੜੀ ਉਹ ਥੱਲੇ ਵਾਲੇ ਪੱਤਿਆਂ ਨਾਲ ਲਾ ਕੇ ਬਹੁਤਾ ਚਸਕਾ ਲੈਂਦੇ ਨੇ। ਉਹਨਾਂ ਨੂੰ ਜ਼ਾਤੀ ਹੈਸੀਅਤ ਦੇ ਵਿੱਚ ਉੱਤੇ ਖੇਡਣ ਦਾ ਸਵਾਦ ਨਹੀਂ ਆਉਂਦਾ, ਥੱਲੇ ਖੇਡਣ ਦੇ ਵਿੱਚ ਉਹ ਜ਼ਿਆਦਾ ਇੰਟਰਸਟਿਡ ਨੇ ਸੈਸ਼ਨ ਕੋਰਟ ਔਰ ਦੂਸਰੀਆਂ ਅਦਾਲਤਾਂ ਦੇ ਵਿੱਚ। ਬਹਰਹਾਲ ਅਗਰ ਉਹ ਉੱਤੇ ਖੇਡਦੇ ਅਤੇ ਮੈਂ ਤੁਹਾਨੂੰ ਇਹ ਬਿਲਕੁਲ ਦੱਸ ਸਕਦਾ ਵੀ ਮੁਲਕ ਦੇ ਵਿੱਚ ਜਿਹੜੇ 2-3 ਸਭ ਤੋਂ ਮੰਨੇ ਪਰਮੰਨੇ ਨਾਂ ਨੇ ਉਹਨਾਂ ਦੇ ਵਿੱਚ ਇੱਕ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੁੰਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਮੰਨੇ ਪਰਮੰਨੇ ਵਕੀਲ ਨਹੀਂ, ਲੇਕਿਨ ਉਹ ਕਿਉਂਕਿ ਥੱਲੇ ਸੈਸ਼ਨ ਕੋਰਟ ਦੇ ਹੀ ਜ਼ਿਆਦਾਤਰ ਕੇਸਿਸ ਜਿਹੜੇ ਨੇ ਜਾਂ ਜ਼ਿਆਦਾ ਹਾਈ ਕੋਰਟ ਉੱਥੋਂ ਤੱਕ ਜਾ ਕੇ ਤੇ ਉਹ ਰਾਜ਼ੀ ਰਹਿੰਦੇ ਨੇ ਜਾਂ ਆਪਣੇ ਆਸਤੇ ਉਹਨਾਂ ਨੂੰ ਲੱਗਦਾ ਵੀ ਇਹ ਹੀ ਮੇਰਾ ਮੈਦਾਨ ਹੈ ਜਿੱਥੇ ਮੈਂ ਡਾਂਗ ਸੋਟਾ ਕਰਨਾ ਹੈ। ਇਸ ਲਈ ਤੁਹਾਡੇ 'ਚੋਂ ਬੜੇ ਸਾਰੇ ਉਹਨਾਂ ਨੂੰ ਉਹਨਾਂ ਨਹੀਂ ਜਾਣਦੇ ਜਿੰਨੀਆਂ ਉਹਨਾਂ 'ਚ ਖੂਬੀਆਂ ਨੇ ਔਰ ਜਿੰਨਾ ਉਹਨਾਂ ਨੂੰ ਜਾਣਨਾ ਚਾਹੀਦਾ। ਅੱਗੇ ਚੱਲਦੇ ਜੀ। ਉਹਨਾਂ ਨੇ ਇਹ ਜਿਹੜੇ ਸਾਹਿਬ ਉੱਥੇ ਅਹਿਰਾਮ ਦੀ ਹਾਲਤ 'ਚ ਆਏ ਇਨਵੈਸਟੀਗੇਟਿਵ ਆਫਿਸਰ, ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਰੱਬ ਨੂੰ ਗਵਾਹ ਬਣਾ ਕੇ ਅਹਿਰਾਮ ਦੀ ਹਾਲਤ 'ਚ ਗਵਾਹੀ ਦੇ ਦਿਓ ਕਿ ਇਹ ਸਾਰੀ ਜਿਹੜੀ ਤੁਹਾਡੇ ਜ਼ਿੰਮੇ ਤੁਸੀਂ ਇਹ ਗੱਲ ਪਾਈ ਹੋਈ ਹੈ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਸਾਰਾ ਕੁਝ ਸੱਚ ਹੈ। ਉਹਨਾਂ ਕਿਹਾ ਜੀ ਮੈਂ ਅੱਲਾ ਦੇ ਕਹਿਰ ਤੋਂ ਡਰਦਾ, ਮੈਂ ਗਵਾਹੀ ਕਿਉਂ ਦਿਆਂ ਹਲਫ ਦੇ ਉੱਤੇ। ਇਹ ਜਿਨ੍ਹਾਂ ਨੇ ਕੇਸ ਬਣਾਇਆ ਉਹ ਦੇਣ, ਮੈਂ ਤਾਂ ਇੱਕ ਇਨਵੈਸਟੀਗੇਟਿਵ ਆਫਿਸਰ ਹਾਂ, ਮੈਂ ਤਾਂ ਜੋ ਲਿਖਣਾ ਸੀ ਲਿਖ ਕੇ ਦੇ ਦਿੱਤਾ। ਮੈਂ ਕਸਮ ਦੇ ਕੇ ਜਿਹੜੀ ਅਗਵਾਈ ਕੋਈ ਨਹੀਂ ਦੇਣੀ, ਮੇਰਾ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਕਿ ਮੈਂ ਕਸਮਾਂ ਦਿਆਂ। ਮੈਂ ਜੋ ਲਿਖਣਾ ਸੀ ਉਹ FIR ਦੀ ਇਨਵੈਸਟੀਗੇਸ਼ਨ ਔਰ ਇੱਧਰ ਉੱਧਰ ਲਿਖ ਛੱਡਿਆ। ਮੇਰੇ ਕੋਲੋਂ ਇੱਥੇ ਅਦਾਲਤ ਦੇ ਵਿੱਚ ਜਿਹੜਾ ਉਹ ਕੁਰਾਨ 'ਤੇ ਜਾਂ ਅਹਿਰਾਮ ਦੇ ਨਾਲ ਹਲਫ ਨਾ ਲਵੋ। ਤੁਹਾਨੂੰ ਸਾਰੀ ਗੱਲ ਹੀ ਇੱਥੋਂ ਪਤਾ ਲੱਗ ਗਈ ਹੈ। ਖੈਰ ਪਹਿਲਾਂ ਵੀ ਕਈ ਵਾਰੀ ਪਤਾ ਹੈ ਤੁਹਾਨੂੰ, ਲੇਕਿਨ ਇਸ ਵਾਰੀ ਖੋਲ੍ਹ ਕੇ ਅਗਲਿਆਂ ਨੇ ਸਾਹਮਣੇ ਮਜ਼ੀਦ ਰੱਖ ਦਿੱਤੀ ਹੈ ਕਿ ਕਿਹੋ ਜਿਹੇ ਝੂਠੇ ਕੇਸ ਬਣਾਏ ਗਏ ਨੇ ਕਿ ਜਿਹੜੇ ਇਨਵੈਸਟੀਗੇਟਿਵ ਆਫਿਸਰ ਨੇ ਉਹ ਵੀ ਕਿਸੇ ਕਿਸਮ ਦੀ ਨਾ ਉੱਥੇ ਗਵਾਹੀ ਦੇਣ ਦੀ ਵਿਚਾਰੇ ਪੋਜੀਸ਼ਨ 'ਚ ਨੇ, ਨਾ ਕਸਮ ਦੇਣ ਦੀ ਪੋਜੀਸ਼ਨ ਦੇ ਵਿੱਚ ਨੇ। ਅਗਲੇ ਪਾਸੇ ਵੇਖੋ ਸਾਡੇ ਜਿਹੜੇ ਚੌਧਰੀ ਸਾਹਿਬ ਨੇ, ਉਹਨਾਂ ਨੇ ਕੈਸਾ ਮਾਹੌਲ ਬਣਾ ਦਿੱਤਾ ਕਿ ਜਮਹੂਰੀਅਤ ਦੇ ਵਿੱਚ ਹੁਣ ਟਾਸ ਹੋਣ ਡਏ ਨੇ। ਅਸੀਂ ਇਹ ਤਾਂ ਸੁਣਿਆ ਸੀ ਵੀ ਢੋਲਕੀ ਦੇ ਉੱਤੇ ਫਲਾਨੀ ਸ਼ੈ ਹੋ ਰਹੀ ਹੈ ਅਤੇ ਜਾਂ ਢੋਲ ਦੇ ਉੱਤੇ ਹੋ ਰਹੀ ਹੈ। ਪਹਿਲੀ ਵਾਰੀ ਸੁਣਿਆ ਕਿ ਅਸੈਂਬਲੀ ਜਿਹੜੀ ਉਹ ਟਾਸ 'ਤੇ ਬਣ ਰਹੀ ਹੈ। ਹਾਂਜੀ, ਦੁਰਸਤ ਸੁਣ ਰਹੇ ਹੋ ਤੁਸੀਂ, ਅਸੈਂਬਲੀ ਜਿਹੜੀ ਹੈ ਖੈਬਰ ਪਖਤੂਨਖਵਾ ਦੀ ਉਹ ਟਾਸ 'ਤੇ ਬਣ ਰਹੀ ਹੈ। ਨੂਨ ਲੀਗ ਅਤੇ ਜਿਹੜਾ ANP ਸ਼ਾਇਦ ਔਰ JUI ਫੇ ਉਹਨਾਂ ਦੇ ਦਰਮਿਆਨ ਟਾਸ ਹੋਇਆ ਅਤੇ ਟਾਸ ਦੇ ਉੱਤੇ ANP ਦੀ ਸ਼ਾਹਿਦਾ ਵਹੀਦ ਜਿਹੜੀ ਨੇ ਉਹ ਜਿੱਤ ਗਏ ਨੇ ਅਤੇ ਇਹ ਹੁਣ ਬਾਜੀ ਜਿਹੜੀ ਹੈ ਇਹ ਟਾਸ ਵਾਲੀ MP ਬਣ ਗਈ ਹੈ। ਨਾ ਇਹਨਾਂ ਦਾ ਸ਼ਾਹਿਦਾ ਵਹੀਦ ਹੈ ਔਰ ਇਹ ਟਾਸ ਜਿੱਤਣ ਤੋਂ ਬਾਅਦ ਹੁਣ ਖੈਬਰ ਪਖਤੂਨਖਵਾ ਅਸੈਂਬਲੀ ਦੇ ਵਿੱਚ ਮਖਸੂਸ ਨਸ਼ਿਸਤ ਦੇ ਉੱਤੇ ਇਹ MPA ਬਣ ਗਏ ਨੇ। ਇਹ ਚੌਧਰੀ ਸਾਹਿਬ ਦੇ ਕਾਰਨਾਮੇ ਨੇ। ਉਹ ਇੰਝ ਹੀ ਚਾਹੁੰਦੇ ਨੇ ਬਸ ਟਾਸ 'ਤੇ ਕਿਤੇ ਐਕਸਟੈਂਸ਼ਨ 'ਤੇ ਆਰਮੀ ਚੀਫ ਬਣ ਜਾਏ, ਟਾਸ 'ਤੇ ਬੰਦਾ MPA ਬਣ ਜਾਏ ਅਤੇ ਬਸ ਇੰਝ ਹੀ ਕੋਈ ਸਾਲਾ ਕਿਤੇ ਜਿਹੜਾ ਉਹ ਵਜ਼ੀਰ ਬਣ ਜਾਏ, ਕੋਈ ਇੰਝ ਹੀ 26ਵੀਂ ਤਰਮੀਮ ਤੋਂ ਬਾਅਦ ਕੋਈ ਇੰਝ ਹੀ ਆਂਡਿਆਂ 'ਚੋਂ ਕੱਢ ਕੇ ਜਿਹੜੇ ਜੱਜ ਬਣ, ਮਤਲਬ ਇੰਝ ਹੀ ਕੰਮ ਚਲਾ ਰਹੇ ਨੇ ਪੂਰੇ ਦੇ ਪੂਰੇ ਮੁਲਕ ਦਾ ਜਿਹੜਾ ਨਜ਼ਮੋ ਨਸਕ ਹੈ ਉਹ ਇਸ ਤਰ੍ਹਾਂ ਹੀ ਚਲਾਉਣਾ ਚਾਹੁੰਦੇ ਨੇ। ਅੱਛਾ ਜੀ, ਇਹ ਸਾਉਣ ਦਾ ਮਹੀਨਾ, ਸਾਉਣ ਭਾਦੋਂ ਸ਼ੁਰੂ ਹੈ, ਤੁਹਾਨੂੰ ਪਤਾ। ਇਹ ਸਾਨੂੰ ਨਹੀਂ ਸੀ ਪਤਾ ਵੀ ਸਾਉਣ ਦੇ ਮਹੀਨੇ ਦੇ ਵਿੱਚ ਜ਼ਾਹਿਰ ਹੈ ਜਿਹੜੇ ਹਿੰਦੂ ਮਜ਼ਹਬ ਤੋਂ ਦੋਸਤ ਨੇ ਉਹਨਾਂ ਨੂੰ ਪਤਾ ਹੋਏਗਾ, ਲੇਕਿਨ ਇੰਡੀਆ ਦੇ ਵਿੱਚ ਇੱਕ ਨਵਾਂ ਹੀ ਕੰਮ ਸ਼ੁਰੂ ਹੋਇਆ। ਅੱਛਾ, ਇਹ ਜ਼ਰਾ ਇੱਕ ਵੀਡੀਓ ਵੇਖ ਲਓ। ਇਹ ਵੀਡੀਓ ਥੋੜ੍ਹਾ ਜਿਹਾ ਟੁਕੜਾ ਤੁਹਾਨੂੰ ਵਿਖਾਉਣੇ ਆ, ਇਹ ਪਹਿਲਾਂ ਵੇਖ ਲਓ ਅਤੇ ਫਿਰ ਤੁਹਾਨੂੰ ਅੰਦਾਜ਼ਾ ਹੋਵੇ ਕਿ ਮੈਂ ਕਹਿਣ ਕੀ ਡਿਆਂ। ਜ਼ਰਾ ਵੇਖੋ। लेकिन
रहे हैं यहाँ पर सेल कर रहे हैं, उसको कृपया करके शांति वो रखें जब तक सावन चल रहा है। और ये यहाँ के लिए नहीं, ये हर जगह के लिए है। जहाँ भी मीट बिक रहा है सावन के महीने में ये सब बंद होना चाहिए। लोगों को हर जगह इसके लिए आवाज उठानी चाहिए। इनके महीने में KFC में मीट नहीं बिकेगा, नहीं बिकेगा, नहीं बिकेगा, नहीं बिकेगा, नहीं बिकेगा, नहीं बिकेगा, नहीं बिकेगा। ਵੇਖ ਲਈਏ ਇਹ ਇੰਡੀਆ ਦੇ ਵਿੱਚ ਕੁਝ ਉੱਥੋਂ ਦੇ ਜਿਹੜੇ ਥਾਣੇਦਾਰ ਬਣੇ ਨੇ ਉਹਨਾਂ ਨੇ ਲਾਠੀਆਂ ਚੁੱਕੀਆਂ ਨੇ ਅਤੇ ਉਹ KFC ਜਾ ਵੜੇ ਨੇ। ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਸਾਉਣ ਦੇ ਮਹੀਨੇ 'ਚ ਗੋਸ਼ਤ ਨਹੀਂ ਵੇਚਣਾ ਕੋਈ ਵੀ, ਉੱਥੇ ਕੋਈ ਗਾਏ ਦੇ ਗੋਸ਼ਤ ਦੀ ਜਾਂ ਕੋਈ ਹੋਰ ਨਹੀਂ, ਉਹਨਾਂ ਕਿਹਾ ਗੋਸ਼ਤ ਹੀ ਨਹੀਂ ਵੇਚਣਾ। ਹੁਣ ਜਿਹੜਾ ਮੈਨੂੰ ਦੱਸੋ ਕਿ ਜਿਹੜਾ KFC ਹੈ ਉਹ ਤਾਂ ਹੈ ਹੀ ਮੁਰਗੀ ਫਰੋਸ਼ ਹੈ, ਮਤਲਬ ਕਿ ਉਹ ਤਾਂ ਮੁਰਗੀ ਵੇਚਦੇ ਨੇ KFC ਵਾਲੇ। ਹੁਣ ਉਹ ਉੱਥੇ ਕੀ ਆਲੂ ਵੇਚਣ, ਮੈਨੂੰ ਦੱਸੋ KFC ਦੇ ਵਿੱਚ ਉਹ ਵੈਸੇ ਆਲੂ ਸ਼ਾਲੂ ਵੀ ਵੇਚਦੇ ਹੋਣਗੇ, ਮਤਲਬ ਫਰਾਈਜ਼ ਵਗੈਰਾ ਵੀ, ਲੇਕਿਨ ਇਕੱਲੇ ਆਲੂ ਤਾਂ ਨਹੀਂ ਵੇਚ ਸਕਦੇ ਨਾ, ਕੋਈ ਨਾਲ ਮੁਰਗੀ ਵਿਕੇਗੀ। KFC ਕੈਂਟਕੀ ਫਰਾਈਡ ਚਿਕਨ ਇਹ ਉਹਨਾਂ ਦਾ ਨਾਂ ਹੈ। ਬਹਰਹਾਲ ਉੱਥੇ ਜਨਾਬ ਉਹਨਾਂ ਨੇ ਚੰਗਾ ਕੜਮਾਸ ਬਚਾਇਆ। ਅੱਛਾ ਹੁਣ ਅਸੀਂ ਬੜੇ ਚੌੜੇ ਹੋ ਕੇ ਗੱਲ ਵੇਖ ਰਹੇ ਹੋਣੇ ਨੇ ਕਿ ਵੇਖੋ ਇੰਡੀਆ ਵਾਲੇ ਜਿਹੜੇ ਨੇ ਉਹ ਕਿੱਡੇ ਬੇਵਕੂਫ ਨੇ ਔਰ ਕਿਹੋ ਜਿਹੀਆਂ ਖੁਆਇਸ਼ਾਂ ਕਰ ਰਹੇ ਨੇ। ਅੱਛਾ ਸਾਡੇ ਵੀ ਤਾਂ ਹਾਲਾਤ ਇਹੋ ਜਿਹੇ ਨੇ, ਥੋੜ੍ਹੀ ਦੇਰ ਪਹਿਲੇ ਚੇਤੇ ਕਰੋ ਵੀ ਸਾਡੇ ਵਾਲੇ ਵੀ ਪਹੁੰਚੇ ਸੀ ਲਾਠੀ ਲੁੱਠੀ ਲੈ ਕੇ ਇੰਜੀ ਕਈ ਫਰੈਂਚਾਈਜ਼ਸ ਦੇ ਉੱਤੇ, ਕਈ ਕੰਪਨੀਆਂ ਦੇ, ਔਰ ਉਹਨਾਂ ਨੂੰ ਕਹਿੰਦੇ ਸੀ ਨਾ ਵੇਚੋ ਅਤੇ ਇਹ ਕਰੋ ਅਤੇ ਉਹ ਕਰੋ। ਇਹ ਹਰ ਪਾਸੇ, ਹਾਲਾਂਕਿ ਬਾਈਕਾਟ ਕਰਨਾ ਤੁਹਾਡਾ ਹੱਕ ਹੈ, ਉਹਦੇ ਸਾਹਮਣੇ ਖੜੇ ਹੋ ਜਾਓ, ਬਾਈਕਾਟ ਕਰੋ, ਲੋਕਾਂ ਨੂੰ ਆਖੋ ਵੀ ਅੰਦਰੋਂ ਨਾ ਖਰੀਦਦਾਰੀ ਕਰੋ, ਲੋਕਾਂ ਨੂੰ ਡੱਕੋ, ਲੇਕਿਨ ਹੱਥੀਂ ਪੈਣਾ, ਡਾਂਗ ਸੋਟਾ ਹੋਣਾ, ਕਿਸੇ ਨੂੰ ਗਾਲਾਂ ਕੱਢਣੀਆਂ। ਜਿਵੇਂ ਪਿਛਲੀ ਵਾਰੀ ਰਾਵਲਪਿੰਡੀ ਤੋਂ ਇੱਕ ਵੀਡੀਓ ਆਈ ਸੀ, ਉਹ ਸ਼ਾਇਦ ਸਾਡੇ ਤਹਿਰੀਕੇ ਲੱਬੈਕ ਵਾਲਿਆਂ ਨੇ ਕੀਤੀ ਸੀ ਜਾਂ ਕਿਸੇ ਹੋਰ ਨੇ ਕੀਤੀ ਸੀ, ਅਤੇ ਡਾਂਗ ਸੋਟਾ ਕਰਨਾ, ਗਾਲਾਂ ਕੱਢਣੀਆਂ, ਮਾਰਨਾ ਕੁੱਟਣਾ, ਤਸ਼ੱਦਦ ਕਰਨਾ, ਇਹਦੀ ਕੋਈ ਇਜਾਜ਼ਤ ਨਹੀਂ। ਬਾਈਕਾਟ ਕਰੋ, ਜਮ ਕਰੋ, ਜਿਹੜੀ ਸ਼ਾਇਦ ਤੁਹਾਨੂੰ ਚੰਗੀ ਨਹੀਂ ਲੱਗਦੀ ਲੋਕਾਂ ਨੂੰ ਵੀ ਕਹੋ ਕਿ ਇਹਦਾ ਬਾਈਕਾਟ ਕਰੋ, ਇਹ ਸ਼ਾਇਦ ਨਾ ਖਰੀਦੋ। ਬਹਰਹਾਲ ਇਹ ਜਿਹੜਾ ਐਕਸਟਰੀਮਿਜ਼ਮ ਉੱਥੇ ਹੋਣ ਡਿਆ ਇੰਡੀਆ ਦੇ ਵਿੱਚ, ਤੁਹਾਨੂੰ ਵਿਖਾਇਆ ਅਤੇ ਇਹਦੀ ਜਿੰਨੀ ਵੀ ਮਜ਼ੰਮਤ ਕੀਤੀ ਜਾਏ ਉਹ ਘੱਟ ਹੈ ਜ਼ਾਹਿਰ ਹੈ। ਪੰਜਾਬ ਅਸੈਂਬਲੀ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ 26 MPs ਜਿਹੜੇ ਸਨ ਉਹਨਾਂ ਨੇ ਇਹਤਜਾਜ ਕੀਤਾ ਸੀ, ਯਾਦ ਹੋਏਗਾ ਤੁਹਾਨੂੰ, ਚੰਗਾ ਕੜਮਾਸ ਪਿਆ ਸੀ, ਪਹਿਲੀ ਵਾਰੀ ਪਿਆ ਸੀ ਜਦੋਂ ਦੀ ਪੰਜਾਬ ਦੇ ਵਿੱਚ ਮਰੀਮ ਨਵਾਜ਼ ਦੀ ਫਾਰਮ 47 ਦੀ ਹਕੂਮਤ ਬਣੀ ਹੈ। ਪਹਿਲੀ ਵਾਰੀ ਪਾਕਿਸਤਾਨ ਤਹਿਰੀਕ ਇਨਸਾਫ ਵਾਲਿਆਂ ਨੇ ਰੱਜ ਕੇ ਧਮਾਲ ਪਾਈ ਸੀ, ਮਤਲਬ ਕਿ ਰੱਜ ਕੇ, ਪੂਰੀ ਰੱਜ ਕੇ ਕਹਿ ਲਓ, ਲੇਕਿਨ ਗੱਜ ਵੱਜ ਕੇ ਨਹੀਂ ਸੀ ਪਾਈ, ਰੱਜ ਕੇ ਪਾਈ ਸੀ, ਰੱਜ ਕੇ ਧਮਾਲ ਪਾਈ ਸੀ, ਮਤਲਬ ਕਿ ਉੱਥੇ ਉਹਨਾਂ ਨੇ ਇਹਤਜਾਜ ਕੀਤਾ ਸੀ ਅਤੇ ਅਗਲਿਆਂ ਨੇ 26 MPA ਜਿਹੜੇ ਨੇ ਉਹ ਮੁਅੱਤਲ ਕਰ ਛੱਡੇ ਨੇ। ਹੁਣ ਉਸ ਤੋਂ ਬਾਅਦ ਤੇ ਬਾਹਰ ਅਸੈਂਬਲੀ ਲੱਗਣੀ ਚਾਹੀਦੀ ਸੀ ਹਰ ਰੋਜ਼, ਐਲਾਨ ਸ਼ਲਾਨ ਹੋਇਆ, ਸ਼ਾਇਦ ਇੱਕ ਦਿਨ ਲੱਗੀ ਵੀ, ਉਸ ਤੋਂ ਬਾਅਦ ਸਾਨੂੰ ਕੋਈ ਬਹੁਤੀ ਜੁਸਤਜੂ ਉੱਥੇ ਬਾਹਰ ਅਸੈਂਬਲੀ ਲੱਗਣ ਵਾਲੀ ਨਜ਼ਰ ਨਹੀਂ ਆਈ, ਸ਼ਾਇਦ ਗਰਮੀ ਜ਼ਿਆਦਾ ਇਸ ਵਜ੍ਹਾ ਤੋਂ। ਲੇਕਿਨ ਬਹਰਹਾਲ ਹੁਣ ਪਾਕਿਸਤਾਨ ਤਹਿਰੀਕ ਇਨਸਾਫ ਦੀ ਅਤੇ ਨੂਨ ਲੀਗ ਵਾਲਿਆਂ ਦੀ ਗੱਲਬਾਤ ਹੋ ਗਈ ਆਪਸ 'ਚ, ਅਤੇ ਹੁਣ ਖਬਰ ਇਹ ਹੈ ਕਿ ਉਹ ਜਿਹੜੇ 26 MPA ਨੇ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਏਗਾ ਅਤੇ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ, ਉਹ ਹੁਣ ਵਾਪਸ ਅਸੈਂਬਲੀ 'ਚ ਆਉਣਗੇ। ਹੁਣ ਇਹ ਮੈਨੂੰ ਨਹੀਂ ਪਤਾ ਕਿ ਇਹ ਬਹਾਲੀ ਜਿਹੜੀ ਹੈ ਇਹ ਕਿਹਨਾਂ ਸ਼ਰਾਇਤ ਦੇ ਉੱਤੇ ਹੋਈ ਹੈ। ਆਇੰਦਾ ਸਾਡੇ ਜਿਹੜੇ MPA ਨੇ ਉਹ ਮਰੀਮ ਨਵਾਜ਼ ਤਕਰੀਰ ਕਰੇਗੀ ਅਤੇ ਇਹਤਜਾਜ ਕਰਨਗੇ, ਜਾਂ ਇਸ ਸ਼ਰਤ 'ਤੇ ਵਾਪਸ ਆਏ ਨੇ ਕਿ ਇਹਤਜਾਜ ਨਹੀਂ ਕਰਾਂਗੇ, ਇਹ ਹੁਣ ਸਾਨੂੰ ਨਹੀਂ ਪਤਾ। ਬਹਰਹਾਲ ਉਮੀਦ ਇਹੀ ਹੈ ਸਾਨੂੰ ਕਿ ਐਸੀ ਕੋਈ ਗਰੰਟੀ ਨਹੀਂ ਦਿੱਤੀ ਗਈ ਹੋਏਗੀ। ਵੈਸੇ ਮੇਰੇ ਖਿਆਲ ਦੇ ਵਿੱਚ ਤਾਂ ਇਹ ਬਿਲਕੁਲ ਬਹਾਲੀ ਇਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਕੇ ਨਹੀਂ, ਆਪਣਾ ਇਹਤਜਾਜ ਕਰਕੇ ਜਿਹੜਾ ਤੁਹਾਡਾ ਹੱਕ ਹੈ ਉਹ ਬਹਾਲੀ ਹੋਣੀ ਚਾਹੀਦੀ ਸੀ। ਤੁਹਾਨੂੰ ਪਹਿਲੇ ਦਿਨ ਅਸੀਂ ਦੱਸਦੇ ਸਾਂ ਕਿ ਕਰਨਾ ਇਹਨਾਂ ਨੇ ਕੁਝ ਨਹੀਂ, ਬਸ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਹੁਣ ਦੇਖਣੇ ਉਹਦੇ 'ਚ ਕਾਮਯਾਬ ਹੋਏ ਨੇ ਕਿ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਅੱਛਾ ਜੀ, ਇਹ ਹਰ ਸੋਮਵਾਰ ਵਾਲੇ ਦਿਨ ਅਡਿਆਲਾ ਜੇਲ੍ਹ ਇਹ ਜਵਾਨ ਜਾਂਦਾ, ਆਂਦਾ ਹੈ ਕਿ ਮੈਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ, ਮੈਂ ਆਉਣਾ, ਆ ਕੇ ਮੈਂ ਜੇਲ੍ਹ ਦੀਆਂ ਕੰਧਾਂ ਵੇਖ ਲੈਂਦਾ ਅਤੇ ਮੇਰੇ ਦਿਲ ਨੂੰ ਸਕੂਨ ਆ ਜਾਂਦਾ। ਇਹ ਗੱਲ ਇੱਕ ਫੈਸਲਾਬਾਦ ਤੋਂ ਬੱਚਾ ਹੈ, ਵਰਕਰ ਹੈ, ਜਿਹੜਾ ਹਰ ਹਫਤੇ ਇਮਰਾਨ ਖਾਨ ਨੂੰ ਮਿਲਣ ਦੀ ਖੁਆਇਸ਼ ਦੇ ਨਾਲ ਅਡਿਆਲਾ ਜੇਲ੍ਹ ਫੈਸਲਾਬਾਦ ਤੋਂ ਆਉਂਦਾ ਅਤੇ ਕੰਧਾਂ ਵੇਖ ਕੇ ਮੁੜ ਜਾਂਦਾ। ਆਂਦਾ ਕਿ ਇਮਰਾਨ ਖਾਨ ਦੀਆਂ ਹਮਸ਼ੀਰਾ ਜਿਹੜੀਆਂ ਨੇ, ਭੈਣਾਂ ਨੇ, ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਦਿਲ ਨੂੰ ਸਕੂਨ ਮਿਲਿਆ ਕਿ ਚਲੋ ਇਮਰਾਨ ਖਾਨ ਸਾਹਿਬ ਨਾਲ ਮੁਲਾਕਾਤ ਨਹੀਂ ਹੋਈ ਅਤੇ ਉਹਨਾਂ ਦੀਆਂ ਭੈਣਾਂ ਦੇ ਨਾਲ ਮੁਲਾਕਾਤ ਹੋਈ ਹੈ। ਇਹ ਉਹ ਮੁਹੱਬਤ ਹੈ, ਇਸ਼ਕ ਹੈ, ਇਹ ਉਹ ਲਗਾਓ ਹੈ ਜਿਹੜਾ ਆਮ ਆਵਾਮ ਨੂੰ ਇਮਰਾਨ ਖਾਨ ਨਾਲ ਹੈ, ਜਿਹੜਾ ਚੌਧਰੀ ਨਿਜ਼ਾਮੁਦੀਨ ਸਾਹਿਬ ਦੇ ਕੋਲੋਂ ਤੋੜਿਆ ਨਹੀਂ ਜਾ ਰਿਹਾ। ਉਹ ਕੋਸ਼ਿਸ਼ ਬੜੀ ਕਰ ਰਹੇ ਨੇ ਕਿ ਇਹ ਬੌਂਡ, ਇਹ ਧਾਗਾ, ਇਹ ਰਿਸ਼ਤਾ, ਇਹਨੂੰ ਕਿਸੇ ਤਰੀਕੇ ਨਾਲ ਤੋੜ ਦੇਣ ਅਤੇ ਆਖਣ ਵੀ ਇਮਰਾਨ ਖਾਨ ਮਾਈਨਸ ਹੋ ਗਿਆ, ਇਮਰਾਨ ਖਾਨ ਨੂੰ ਭੁੱਲ ਜਾਓ, ਹੋਰ ਜਿੰਨੇ ਲੀਡਰ ਬਣਨਾ ਹੈ ਤਹਿਰੀਕ ਇਨਸਾਫ ਦਾ ਬਣ ਜਾਓ, ਅਸੀਂ ਤੁਹਾਨੂੰ ਮੌਕਾ ਵੀ ਦਿੰਦੇ ਹਾਂ, ਅਸੈਂਬਲੀ ਵੀ ਦਿੰਦੇ ਹਾਂ, ਸਭ ਕੁਝ ਦਿੰਦੇ, ਲੇਕਿਨ ਇਮਰਾਨ ਖਾਨ ਨੂੰ ਭੁੱਲ ਜਾਓ, ਇਹ ਫੀਲਡ ਮਾਰਸ਼ਲ ਸਾਹਿਬ ਦੀ ਖੁਆਇਸ਼ ਹੈ। ਲੇਕਿਨ ਹੁਣ ਇਹੋ ਜਿਹੇ ਜਿਹੜੇ ਬੰਦੇ ਨੇ, ਇਹੋ ਜਿਹੇ ਜਿਹੜੇ ਵਰਕਰ ਨੇ, ਉਹ ਇਮਰਾਨ ਖਾਨ ਦੇ ਨਾਲ ਜੁੜੇ ਖਲੋਤੇ ਨੇ, ਵਰਨਾ ਮੇਰੇ ਵਰਗੇ ਤਾਂ ਕਈ ਮੇਰਾ ਖਿਆਲ ਆਖ ਹੀ ਦਿੰਦੇ ਵੀ ਜਾਣਦੇ ਹੋ ਜੀ ਇਮਰਾਨ ਖਾਨ ਸਾਹਿਬ ਦਾ ਕੀ ਹੈ, ਸਾਨੂੰ ਬਣਾਓ, ਤੁਸੀਂ ਮੈਨੂੰ ਬਣਾਓ ਜੀ, ਸਾਧੂਆਂ ਨੂੰ ਕੀ ਸਵਾਦਾਂ ਨਾਲ ਸਣੇ ਮਲਾਈ ਆਉਣ ਦਿਓ। ਕਈਆਂ ਨੇ ਮੇਰੇ ਵਰਗਿਆਂ ਨੇ ਦਿਲਾਂ ਦੇ ਵਿੱਚ ਉਹਨਾਂ ਦੇ ਸਦਰਾਂ ਹੋਣੀਆਂ ਨੇ ਵੀ ਜਨਾਬ ਮੇਰੇ ਨਾਲ ਗੱਲ ਕਰੋ, ਛੱਡੋ ਖਾਨ ਸਾਹਿਬ ਨੂੰ, ਮੈਨੂੰ ਬਣਾ ਦਿਓ ਤੁਸੀਂ। ਲੇਕਿਨ ਇਹ ਜਿਹੜੇ ਵਰਕਰ ਨੇ,
ਇਹ ਜਿਹੜੀ ਆਮ ਆਵਾਮ ਹੈ, ਜਿਹੜੀਆਂ ਮਾਵਾਂ ਨੇ, ਭੈਣਾਂ ਨੇ, ਬੱਚੇ ਨੇ, ਜਵਾਨ ਨੇ, ਬਜ਼ੁਰਗ ਨੇ, ਜਿਹੜੇ ਇਮਰਾਨ ਖਾਨ ਨਾਲ ਡਟ ਕੇ ਖਲੋਤੇ ਨੇ, ਉਹ ਕਿਸੇ ਸੂਰਤ ਵੀ ਇਮਰਾਨ ਖਾਨ ਨੂੰ ਮਾਈਨਸ ਹੋਣ ਦੇਣਾ ਨਹੀਂ ਚਾਹੁੰਦੇ। ਅਤਰ ਕਾਜ਼ਮੀ ਬੜੇ ਤੁਹਾਨੂੰ ਪਤਾ ਦਬੰਗ ਕਿਸਮ ਦੇ ਇਹ ਵੀ ਸਹਾਫੀ ਨੇ, ਇਹ ਵੀ ਉੱਥੇ ਅਪੜੇ ਸਨ। ਇਹਨਾਂ ਨੇ ਇਜਾਜ਼ਤ ਲਈ ਸੀ ਇਸਲਾਮਾਬਾਦ ਹਾਈ ਕੋਰਟ ਤੋਂ ਔਰ ਮਿਲਣਾ ਚਾਹੁੰਦੇ ਸਨ ਇਹ ਇਮਰਾਨ ਖਾਨ ਦੇ ਨਾਲ। ਜ਼ਾਹਿਰ ਹੈ ਸਹਾਫੀ ਹੈ, ਹਰ ਸਹਾਫੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕਿਸੇ ਵੀ ਪੋਲੀਟੀਕਲ ਲੀਡਰ ਦੇ ਨਾਲ ਮਿਲੇ ਔਰ ਉਹਦਾ ਇੰਟਰਵਿਊ ਕਰੇ। ਇਹ ਅਦਾਲਤ ਗਏ, ਅਦਾਲਤ ਤੋਂ ਇਜਾਜ਼ਤ ਲਈ, ਅਦਾਲਤ ਨੇ ਕਿਹਾ ਜਾ ਕੇ ਮਿਲੋ। ਅਡਿਆਲਾ ਜੇਲ੍ਹ ਅਪੜੇ, ਇਹਨਾਂ ਨੂੰ ਕਿਸੇ ਨੇ ਨਹੀਂ ਡੱਕਿਆ, ਜੇਲ੍ਹ ਤੱਕ ਅਪੜ ਗਏ। ਜੇਲ੍ਹ ਵਾਲਿਆਂ ਨੇ ਇਹਨਾਂ ਨੂੰ ਕਿਹਾ ਕਿ ਤੁਹਾਡਾ ਨਾਮ ਬਿਲਕੁਲ ਲਿਸਟ 'ਚ ਹੈਗਾ ਹੈ, ਅਦਾਲਤ ਨੇ ਹੁਕਮ ਵੀ ਦਿੱਤਾ ਹੈ ਤੁਸੀਂ ਇੱਥੇ ਬਹਿ ਜਾਓ। ਕਈ ਘੰਟੇ ਬਹਾਉਣ ਤੋਂ ਬਾਅਦ ਇਹਨਾਂ ਨੂੰ ਦੱਸਿਆ ਵੀ ਜੇਲ੍ਹ ਦਾ ਵੇਲਾ ਮੁੱਕ ਗਿਆ ਅਤੇ ਹੁਣ ਤੁਸੀਂ ਉੱਠ ਕੇ ਵਾਪਸ ਚਲੇ ਜਾਓ, ਤੁਹਾਡੀ ਮੁਲਾਕਾਤ ਅਸੀਂ ਨਹੀਂ ਕਰਵਾ ਸਕਦੇ। ਇਹ ਇੱਕ ਹੋਰ ਬੰਦੇ ਨਾਲ, ਇੱਕ ਹੋਰ ਇਨਸਾਨ ਨਾਲ ਇਹਨਾਂ ਨੇ ਫਰਾਡ ਕੀਤਾ, ਮਤਲਬ ਕਿ ਅਤਰ ਕਾਜ਼ਮੀ ਸਾਹਿਬ ਨਾਲ ਵੀ। ਹਰ ਬੰਦਾ ਜਿਹੜਾ ਵੀ ਉੱਥੇ ਜਾਂਦਾ ਹੈ, ਜਿਹਨੂੰ ਕਰਨਲ ਸਾਹਿਬ ਵਾਲੇ ਪਾਸਿਓਂ ਇਜਾਜ਼ਤ ਨਹੀਂ ਹੁੰਦੀ, ਉਹਦੀ ਉੱਥੇ ਮੁਲਾਕਾਤ ਨਹੀਂ ਕਰਵਾਈ ਜਾਂਦੀ। ਅੱਛਾ ਜੀ, ਬਾਨੀ MQM ਅਲਤਾਫ ਹੁਸੈਨ ਸਾਹਿਬ ਦਾ ਹਸਪਤਾਲ ਤੋਂ ਵੀਡੀਓ ਪੈਗਾਮ ਹੈ। ਉਹ ਅੱਜ ਕੱਲ੍ਹ ਬਿਮਾਰ ਨੇ ਅਤੇ ਵੀਡੀਓ ਪੈਗਾਮ ਛੱਡ ਰਹੇ ਨੇ। ਟਿਕਟੋਕ ਵੀ ਉਹਨਾਂ ਦੇ ਆ ਰਹੇ ਨੇ। ਹਸਪਤਾਲ ਦੇ ਵਿੱਚੋਂ ਉਹਨਾਂ ਦੀ ਐਕਟੀਵਿਟੀ ਜਿਹੜੀ ਹੈ ਲੋਕਾਂ ਨੂੰ ਨਜ਼ਰ ਆ ਰਹੀ ਹੈ। ਜ਼ਾਹਿਰ ਹੈ ਉਹਨਾਂ ਦੇ ਜਿਹੜੇ ਚਾਹਣ ਵਾਲੇ ਨੇ ਉਹ ਪਰੇਸ਼ਾਨ ਵੀ ਨੇ। ਦੇਖਦੇ ਹਾਂ ਬਹਰਹਾਲ ਇਸ ਖਬਰ ਦੀ ਡਿਵੈਲਪਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦੀ ਹੈ, ਉਹ ਤੁਹਾਡੇ ਸਾਹਮਣੇ ਰੱਖਾਂਗੇ। ਅੱਛਾ ਜੀ, ਇਹ ਕੋਸਤਾਨ ਕਰਪਸ਼ਨ ਸਕੈਂਡਲ KP ਦੇ ਵਿੱਚ, ਇਹ ਤਾਂ ਕੋਈ ਬੜਾ ਹੀ ਵੱਡਾ ਸਕੈਂਡਲ ਹੈ। ਇਹਦੇ ਵਿੱਚ ਨੈਬ ਨੇ ਮੈਸਿਵ ਕਰਪਸ਼ਨ ਜਿਹੜੀ ਔਰ ਮਿਸਯੂਜ਼ ਪਬਲਿਕ ਫੰਡ ਦਾ ਉਹਨੂੰ ਅਨਕਵਰ ਕੀਤਾ। 25 ਅਰਬ ਰੁਪਈਏ ਦੇ ਉਹਨਾਂ ਨੇ ਐਸੈਟਸ ਜਿਹੜੇ ਨੇ ਉਹ ਫਰੀਜ਼ ਕਰ ਦਿੱਤੇ ਨੇ, ਕਬਜ਼ੇ 'ਚ ਲੈ ਲਏ ਨੇ 25 ਅਰਬ ਦੇ। ਨਾਲ ਉਹਨਾਂ ਨੇ 1 ਅਰਬ ਰੁਪਈਆ ਕੈਸ਼ ਫੋਰਨ ਕਰੰਸੀ ਅਤੇ 3 ਕਿਲੋ ਗੋਲਡ, 3 ਕਿਲੋ ਸੋਨਾ, 1 ਅਰਬ ਰੁਪਈਆ ਕੈਸ਼ ਅਤੇ ਕੁਝ ਫੋਰਨ ਕਰੰਸੀ, ਇਹ ਵੀ ਉਹਨਾਂ ਨੇ ਤਹਿਵੀਲ 'ਚ ਲਿਆ ਹੈ। 73 ਬੈਂਕ ਅਕਾਊਂਟ ਫਰੀਜ਼ ਕੀਤੇ ਨੇ, ਜਿਨ੍ਹਾਂ ਦੇ ਵਿੱਚ 5 ਮਿਲੀਅਨ ਜਿਹੜੇ ਨੇ ਉਹ ਉਹਨਾਂ 'ਚ ਪਏ ਸਨ ਉਹਨਾਂ ਬੈਂਕ ਅਕਾਊਂਟਸ ਦੇ ਵਿੱਚ। 5 ਮਿਲੀਅਨ ਉਹ, 25 ਮਿਲੀਅਨ ਦੇ ਅਸਾਸੇ ਔਰ 1 ਬਿਲੀਅਨ ਦਾ ਕੈਸ਼, ਫਿਰ ਕੋਈ ਫੋਰਨ ਕਰੰਸੀ ਔਰ 3 ਕਿਲੋ ਸੋਨਾ, ਫਿਰ 77 ਲਗਜ਼ਰੀ ਗੱਡੀਆਂ, ਮਰਸੀਡੀਜ਼, BMW, ਹੋਰ ਵੀ ਬੜੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਨੇ, ਉਹ ਤਕਰੀਬਨ ਕੋਈ 940 ਮਿਲੀਅਨ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਉੱਥੋਂ ਹਾਸਲ ਕੀਤੀਆਂ ਗਈਆਂ ਨੇ। ਮਤਲਬ ਇਹ ਵੀ ਇੱਕ ਲੰਬਾ ਚੌੜਾ ਕੰਮ ਹੈ। ਫਿਰ 109 ਪ੍ਰਾਪਰਟੀਜ਼, ਹਾਂਜੀ 109 ਪ੍ਰਾਪਰਟੀਆਂ ਨੇ ਜਿਹੜੀਆਂ ਕਨਫਿਸਕੇਟ ਕੀਤੀਆਂ ਗਈਆਂ ਨੇ। ਘਰ ਨੇ, ਅਪਾਰਟਮੈਂਟ ਨੇ, ਪਲਾਜ਼ੇ, ਦੁਕਾਨਾਂ, ਫਾਰਮ ਹਾਊਸ, 17 ਬਿਲੀਅਨ ਤੋਂ ਜ਼ਿਆਦਾ ਦੀ ਮਾਲੀਅਤ ਦੀਆਂ ਇਹ ਪ੍ਰਾਪਰਟੀਆਂ ਜਿਹੜੀਆਂ ਨੇ ਇਹ ਸੀਜ਼ ਕੀਤੀਆਂ ਗਈਆਂ ਨੇ। ਇਹ ਕਈ ਸਾਲਾਂ ਤੋਂ ਖੈਬਰ ਪਖਤੂਨਖਵਾ ਦੇ ਕੋਸਤਾਨ ਦੇ ਵਿੱਚ ਇਹ ਫਰਾਡ ਹੋ ਰਿਹਾ ਸੀ। ਆਵਾਮ ਦੇ ਜਿਹੜੇ ਡਿਵੈਲਪਮੈਂਟ ਦੇ ਪੈਸੇ ਸਨ ਉਹ ਕੱਢੀ ਜਾ ਰਹੇ ਸਨ ਔਰ ਕੱਢ ਕੇ ਤੇ ਆਪਣੀਆਂ ਜੇਬਾਂ 'ਚ ਪਾਈ ਜਾ ਰਹੇ ਸਨ। ਮੇਰੇ ਵੀ ਇੱਕ ਜਾਣਨ ਵਾਲੇ ਚੌਧਰੀ ਸਾਹਿਬ ਨੇ, ਉਹ ਇਹਦੇ ਵਿੱਚ ਇਨਵੋਲਵ ਨੇ। ਡਾਕੂਮੈਂਟ ਮੈਂ ਵੇਖੇ ਨੇ, ਯਕੀਨ ਨਹੀਂ ਆਉਂਦਾ, ਯਕੀਨ ਕਰੋ, ਰੱਬ ਜਾਣਦਾ ਜਿਸ ਵੇਲੇ ਮੈਂ ਡਾਕੂਮੈਂਟ ਵੇਖੇ ਨੇ ਤੇ ਮੇਰੀ ਰੂਹ ਕੰਬ ਗਈ। ਮੈਨੂੰ ਇੱਕ ਤੇ ਇਹ ਖਿਆਲ ਆਇਆ ਕਿ ਯਾਰ ਤੂੰ ਹੀ ਇਹ ਕਰ ਛੱਡਿਆ, ਤੁਸੀਂ ਵੀ ਕਰ ਛੱਡਿਆ ਸਰਕਾਰ ਇਹ ਕੰਮ, ਤੁਹਾਡੇ ਕੋਲੋਂ ਉਮੀਦ ਨਹੀਂ ਸੀ। ਇਹ ਹੀ ਮੇਰੇ ਅਲਫਾਜ਼ ਸਨ। ਬਹਰਹਾਲ ਦਿਲ ਵੀ ਟੁੱਟਿਆ, ਤਬੀਅਤ ਵੀ ਖਰਾਬ ਹੋਈ ਵੇਖ ਕੇ ਕਿ ਯਾਰ ਇਹ ਪੈਸੇ ਦੇ ਪਿੱਛੇ ਹਰ ਸ਼ੈ ਵੇਚ ਦਿੰਦੇ ਹੋ, ਮਤਲਬ ਕੁਝ ਹਯਾ ਹੀ ਨਹੀਂ ਰਹਿੰਦਾ ਤੁਹਾਨੂੰ। ਬਹਰਹਾਲ ਇਹ ਬੜਾ ਵੱਡਾ ਸਕੈਂਡਲ ਹੈ। ਦੇਖਦੇ ਹਾਂ ਕਿ ਇਹ ਵੀ, ਮੈਨੂੰ ਤਾਂ ਵੈਸੇ ਲੱਗਦਾ ਇਹੀ ਹੈ ਕਿ ਐਂਡ ਆਫ ਦਾ ਡੇ ਇਸ ਸਕੈਂਡਲ ਦੇ ਵਿੱਚ ਜਿਹੜਾ ਜਿੰਨਾ ਲੁੱਚਾ ਓਨਾ ਉੱਚਾ, ਔਰ ਸਾਡੇ ਚੌਧਰੀ ਨੂੰ ਪਸੰਦ ਵੀ ਬੜਾ। ਅੱਗੇ ਤੁਸੀਂ ਉਹਨਾਂ ਦੇ ਨਤਾਇਜ ਤੇ ਦੇਖ ਹੀ ਲਏ ਨੇ। ਮੈਨੂੰ ਤਾਂ ਇਹੀ ਲੱਗਦਾ ਕਿ ਚੌਧਰੀ ਸਾਹਿਬ ਨੇ ਇਹਨਾਂ ਨਾਲ ਵੀ ਕੋਈ ਡੀਲ ਸ਼ੀਲ ਕਰਕੇ ਇਹਨਾਂ ਨੂੰ ਫਾਰਗ ਕਰ ਦੇਣਾ, ਕਿਉਂਕਿ ਜਿੰਨੇ ਲੁੱਚੇ ਨੇ ਇਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਬੰਦਾ ਵਜ਼ੀਰ ਆਜ਼ਮ ਅਤੇ ਵਜ਼ੀਰ ਆਲਾ ਜ਼ਰੂਰ ਬਣਨਾ ਚਾਹੀਦਾ ਹੈ, ਕਿਉਂਕਿ ਜਿੰਨੀ ਇਹਨਾਂ ਮਾਰ ਧਾੜ ਕੀਤੀ ਹੈ ਇਹਦੋਂ ਥੱਲੇ ਤੇ ਕੰਮ ਨਹੀਂ ਹੋਣਾ ਚਾਹੀਦਾ। ਅੱਛਾ ਜੀ, ਖੁਰਮ ਜ਼ੀਸ਼ਾਨ ਨੂੰ ਦੀ ਅਸੀਂ ਸਤਾਇਸ਼ ਕਰਨੀ। ਉਹਨਾਂ ਨੇ ਸੈਨੇਟ ਦਾ ਉਹਨਾਂ ਦੀ ਟਿਕਟ ਦਾ ਹਿਸਾਬ ਨਹੀਂ ਬਣ ਰਿਹਾ, ਕਿਉਂਕਿ ਨੰਬਰ ਆਫ ਸੀਟਸ ਘੱਟ ਨੇ ਜਾਂ ਉਹਨਾਂ ਦੇ ਖਿਲਾਫ ਲੌਬੀ ਤਗੜੀ ਹੋਈ, ਜੋ ਵੀ ਵਟ ਐਵਰ ਦਾ ਰੀਜ਼ਨ, ਸੈਨੇਟ ਦੀ ਉਹਨਾਂ ਦੀ ਸੀਟ ਨਹੀਂ ਬਣੀ ਅਤੇ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਸਾਰਿਆਂ ਨੂੰ। ਔਰ ਉਹਨਾਂ ਨੇ ਕਿਹਾ ਮੈਂ ਇਮਰਾਨ ਖਾਨ ਨਾਲ ਕਿਸੇ ਸੀਟ ਦੀ ਵਜ੍ਹਾ ਤੋਂ ਨਹੀਂ, ਮੈਂ ਪਿੱਛੇ ਹੋ ਰਿਹਾ ਇਸ ਇਲੈਕਸ਼ਨ ਦੇ ਵਿੱਚ, ਔਰ ਹਰ ਚੀਜ਼ ਦੇ ਵਿੱਚ ਪਾਰਟੀ ਵਾਸਤੇ ਮੈਂ ਭਰਪੂਰ ਰੋਲ ਪਲੇ ਕਰਦਾ ਰਹਾਂਗਾ। ਸੈਨੇਟ ਦੀ ਸੀਟ ਲੱਭੇ ਨਾ ਲੱਭੇ, ਸਪੀਡ 190, ਮੈਂ ਕਪਤਾਨ ਦੇ ਨਾਲ ਖੜਾ ਔਰ ਖੜਾ ਰਹਾਂਗਾ। ਸ਼ਾਬਾਸ਼ ਖੁਰਮ ਜ਼ੀਸ਼ਾਨ, ਸਾਨੂੰ ਵੀ ਤੁਹਾਡੇ ਕੋਲੋਂ ਇਹੀ ਉਮੀਦ ਸੀ ਅਤੇ ਤੁਸੀਂ ਆਪਣਾ ਕੰਮ ਜਾਰੀ ਰੱਖੋ ਔਰ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਵੀ ਸਤਾਇਸ਼ ਕਰਦੇ ਰਹੀਏ ਔਰ ਤੁਹਾਡੇ ਇਹੋ ਜਿਹੇ ਸੰਗੀਆਂ ਦੀ ਵੀ ਸਤਾਇਸ਼ ਜਿਹੜੀ ਉਹ ਕਰਦੇ ਰਹੀਏ। ਅੱਛਾ ਜੀ, ਅੱਗੇ ਇੱਕ ਨਵਾਂ ਕੰਮ ਕੀਤਾ ਗਿਆ। 5 ਦਿਨ ਪਹਿਲੇ NHA ਨੇ ਆਖਿਆ ਕਿ 1953 ਤਕਰੀਬਨ 2000 ਅਰਬ ਰੁਪਏ ਦੀ ਖਸਾਰੇ ਦੀ ਖਬਰ ਜੰਗ ਅਖਬਾਰ ਨੇ ਛਾਪੀ। ਕਿੰਨੀ ਜੀ? 1953 ਤਕਰੀਬਨ 2000 ਅਰਬ ਦਾ ਖਸਾਰਾ NHA ਜਿਹੜਾ ਉਹਨੂੰ ਆਇਆ। ਇਹ ਜੰਗ ਅਖਬਾਰ ਨੇ ਖਬਰ ਛਾਪੀ ਅਤੇ ਅੱਜ ਅਲਹਮਦੁਲਿਲਾ ਇਸ਼ਤਿਹਾਰ ਆ ਗਿਆ ਔਰ ਇਸ਼ਤਿਹਾਰ ਇਹ ਆਇਆ ਕਿ NHA ਨੇ ਰਿਕਾਰਡ ਰੈਵਨਿਊ ਇਕੱਠਾ ਕਰ ਲਿਆ ਅਤੇ ਬਹੁਤ ਵੱਡੀਆਂ ਕਾਮਯਾਬੀਆਂ ਜਿਹੜੀਆਂ ਨੇ ਉਹ ਸਮੇਟ ਲਈਆਂ ਨੇ। ਦੁਰਸਤ ਸੁਣ ਰਹੇ ਹੋ।
ਅੱਜ ਤੋਂ 5 ਦਿਨ ਪਹਿਲੇ NHA ਕਹਿੰਦਾ ਹੈ ਕਿ 2000 ਅਰਬ ਦਾ ਖਸਾਰਾ ਹੈ ਤੇ ਅੱਜ ਇਸ਼ਤਿਹਾਰ ਦੇ ਕੇ ਆਂਦਾ ਹੈ ਵੀ ਬੱਲੇ ਬੱਲੇ ਬੱਲੇ, ਸਾਡੇ ਤੋਂ ਅੱਛੀ ਪਰਫਾਰਮੈਂਸ ਕਿਸੇ ਦੀ ਆਈ ਨਹੀਂ, ਅਸੀਂ ਰਿਕਾਰਡ ਰੈਵਨਿਊ ਇਕੱਠਾ ਕਰ ਲਿਆ। ਇਹ ਉਹ ਫਰਾਡ ਜੇ ਜਿਹੜਾ ਇਹ ਸਾਰੇ ਰਲ ਕੇ ਤੁਹਾਡੇ ਨਾਲ ਕਰਨ ਡਏ ਨੇ। ਅਸਲ ਹਕੀਕਤ ਕੋਈ ਹੋਰ ਹੈ, ਇਸ਼ਤਿਹਾਰ ਦੇ ਕੇ ਉਹਦੇ ਵਿੱਚ ਹਕੀਕਤ ਕੋਈ ਹੋਰ ਦੱਸ ਰਹੇ ਨੇ। ਬਸ ਝੂਠੋ ਝੂਠ 44 ਹੈ, ਜਿਹਦੇ ਵਸ ਚੱਲਣ ਡਿਆ ਉਹ ਦੂਜੇ ਨੂੰ ਜਿਹੜਾ ਉਹ ਬੇਵਕੂਫ ਬਣਾਉਣ ਡਿਆ। ਅੱਛਾ ਜੀ, ਅੱਗੇ ਨੁਸਰਤ ਜਵੇਦ ਸਾਹਿਬ ਨੇ ਖਬਰ ਦਿੱਤੀ, ਉਹਨਾਂ ਕਿਹਾ ਜੀ ਤੁਸੀਂ ਰਿਕਾਰਡ ਚੈੱਕ ਕਰ ਲਓ। ਹਕੀਕਤ ਨਹੀਂ ਕਿ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਆਪਣੇ ਚੰਦ ਸਾਥੀਆਂ ਨੂੰ ਝਾਂਸਾ ਦਿੱਤਾ, ਮੈਨੂੰ ਧੋਖਾ ਦਿੱਤਾ ਕਿ ਉਹ ਲਾਹੌਰ ਦੇ ਵਿੱਚ ਕੋਟ ਲਖਪਤ ਜੇਲ੍ਹ ਦੇ ਅਸੀਰਾਨ ਜਿਹੜੇ ਨੇ, ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ, ਸੈਨੇਟਰ ਇਜਾਜ਼ ਚੌਧਰੀ, ਉਮਰ ਚੀਮਾ, ਆਪਣਾ ਸੈਨੇਟਰ ਮਹਿਮੂਦ ਰਸ਼ੀਦ, MPA ਨੇ ਸੈਨੇਟਰ ਕਹਿ ਦਿੱਤਾ ਮਹਿਮੂਦ ਰਸ਼ੀਦ ਸਾਹਿਬ, ਯਾਸਮੀਨ ਰਾਸ਼ਦ ਸਾਹਿਬਾ ਔਰ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ, ਇਹ ਦੋਸਤਾਂ ਦੇ ਨਾਲ ਅਜ਼ਾਹਰੇ ਯਕਜਹਿਤੀ ਲਈ ਮੈਂ ਲਾਹੌਰ ਜਾਣਾ ਚਾਹ ਰਿਹਾ। ਨੁਸਰਤ ਜਾਵੇਦ ਕਹਿੰਦੇ ਨੇ ਕਿ ਇਹਨਾਂ ਨੇ ਆਪਣੇ MPAs ਨੂੰ ਕਿਹਾ। ਇਹੀ ਗੱਲ ਪੰਜਾਬ ਦੇ ਚੰਦ MPAs ਨੂੰ ਦੱਸੀ ਗਈ, ਲੇਕਿਨ ਕੋਟ ਲਖਪਤ ਦੀ ਬਜਾਏ ਮਿਰਜ਼ਾ ਅਫਰੀਦੀ ਦੇ ਫਾਰਮ ਤੇ ਜਾ ਪਹੁੰਚੇ। ਇਹ ਨੁਸਰਤ ਜਾਵੇਦ ਸਾਹਿਬ ਇਹ ਖਬਰ ਦੇ ਰਹੇ ਨੇ ਕਿ ਉਹਨਾਂ ਦੀ ਖੈਬਰ ਪਖਤੂਨਖਵਾ ਦੇ ਕੁਝ ਲੋਕਾਂ ਨਾਲ ਗੱਲ ਹੋਈ ਹੈ ਔਰ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਦੱਸੀ ਹੈ। ਹੁਣ ਇਹ ਤਾਂ ਜ਼ਾਹਿਰ ਹੈ ਨੁਸਰਤ ਜਾਵੇਦ ਸਾਹਿਬ ਨੂੰ ਪਤਾ ਕਿ ਗੱਲ ਇਹਦੇ 'ਚ ਕਿੰਨੀ ਹਕੀਕਤ ਹੈ। ਉਹਨਾਂ ਜੋ ਰਿਪੋਰਟ ਕੀਤਾ ਉਹ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।